ਪੰਜਾਬੀ ਰੇਡੀਓ ਤੇ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਪੁੱਛਾਂਗੇ ਪੰਜਾਬ ਦਾ ਹਾਲ, ਪੂਰੇ ਭਾਰਤ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ। ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ ਤੋਂ ਫ਼ੋਨ ਨੰਬਰ 4082722500। ਗੁਰਦੀਪ ਸਿੰਘ ਵਿਰਦੀ ਕਲੋਬਸ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ, ਸਰਬਜੀਤ ਸਿੰਘ ਚੋਕੜ ਟਰਲਿਕ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਜਿਸ ਤਰ੍ਹਾਂ ਪਹਿਲਾਂ ਵੀ ਸੀਗਾ ਕਿ ਜਿਹੜੇ ਕਈ ਲੀਡਰ ਹੈਗੇ ਆ ਕਈਆਂ ਪਾਰਟੀਆਂ ਦੇ, ਉਹ ਡੇਰੇ 'ਚ ਗਏ ਸੀਗੇ ਝੂਠੇ ਸਾਧ ਦੇ, ਉੱਥੋਂ ਉਹਨਾਂ ਤੋਂ ਮੰਗੀਆਂ ਸੀਗੀਆਂ ਇਹਨਾਂ ਨੇ ਵੋਟਾਂ, ਅਤੇ ਉਹਨਾਂ ਨੇ ਵੋਟਾਂ ਇਹਨਾਂ ਨੂੰ ਦੇ ਵੀ ਦਿੱਤੀਆਂ। ਪਰ ਉਸ ਟਾਈਮ 'ਤੇ ਕੋਈ ਵੀ ਸਾਡੇ ਜਿਹੜੇ ਆ ਧਾਰਮਿਕ ਆਗੂ ਆ ਜਾਂ SGPC ਕੋਈ ਵੀ ਨਹੀਂ ਬੋਲਿਆ। ਪਰ ਹੁਣ ਉਹਨਾਂ ਦੇ ਖਿਲਾਫ ਕਾਰਵਾਈ ਦੀਆਂ ਤਿਆਰੀਆਂ। ਬਿਲਕੁਲ ਜੀ, ਇਹ ਜਿਹੜੇ ਜਥੇਦਾਰ ਨੇ, ਜਿਨ੍ਹਾਂ ਦੀ ਵੈਸੇ ਇੱਕ ਲਫ਼ਜ਼ ਜੱਫੇਮਾਰ ਵੀ ਚੱਲਦਾ ਪਿਛਲੇ ਸਮੇਂ ਤੋਂ, ਉਹ ਆਪਣੇ ਫੋਨ ਵਗੈਰਾ ਜਿਹੜੇ ਜੀ ਉਹ ਬੰਦ ਕਰਕੇ ਬੈਠੇ ਰਹੇ। ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੋਲੇ, ਨਾ ਜਥੇਦਾਰ ਜਿਹੜੇ ਸੀਗੇ ਜੀ ਉਹ ਬੋਲੇ। ਐਸ ਸੂਨ ਵੋਟਾਂ ਦਾ ਅਮਲ ਜਿਹੜਾ ਜੀ ਉਹ ਸਮਾਪਤ ਹੋਇਆ ਤੇ ਨਾਲ ਦੀ ਨਾਲ ਜਿਹੜੀ ਹੈ ਜੀ ਉਹ ਬੋਲਣਾ ਸ਼ੁਰੂ ਕਰਤਾ। ਦਿੱਲੀ ਵਾਲਿਆਂ ਨੇ ਪਹਿਲਾਂ ਜਿਹੜਾ ਜੀ ਸਿਰਸਾ ਬੋਲਿਆ, ਮਨਜੀਤ ਸਿੰਘ GK ਜਿਹੜਾ ਜੀ ਉਹ ਬੋਲਿਆ। ਉਹਨਾਂ ਦੇ ਬੋਲਣ ਦੀ ਗੱਲ ਸਮਝ ਆਉਂਦੀ ਹੈ। ਉਹ ਇਸ ਕਰਕੇ ਕਿ 26 ਤਰੀਕ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਜੀ ਉਹ ਚੋਣਾਂ ਹੋਣ ਵਾਲੀਆਂ ਨੇ। ਡੇਰਾ ਸਿਰਸਾ ਤੋਂ ਹਮਾਇਤ ਪ੍ਰਾਪਤ ਕਰਨ ਵਾਲੇ ਜਿਹੜੇ ਇਹ ਉਮੀਦਵਾਰ ਨੇ, ਅਕਾਲੀ ਉਮੀਦਵਾਰ, ਇਹਨਾਂ ਦੇ ਖਿਲਾਫ ਅਕਾਲ ਤਖਤ ਤੋਂ ਕਾਰਵਾਈ ਦੇ ਆਦੇਸ਼ ਦੇ ਮਗਰੋਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਹਦੇ ਸਾਰੇ ਮਾਮਲੇ ਦੀ ਜਾਂਚ ਦੇ ਵਾਸਤੇ ਕਮੇਟੀ ਦਾ ਗਠਨ ਜਿਹੜਾ ਜੀ ਉਹ ਕੀਤਾ ਜਾ ਰਿਹਾ। ਕਮੇਟੀ ਜਾਂਚ ਮੁਕੰਮਲ ਕਰਨ ਮਗਰੋਂ ਰਿਪੋਰਟ ਜਿਹੜੀ ਹੈ ਜੀ ਅਕਾਲ ਤਖਤ ਨੂੰ ਸੌਂਪੂਗੀ। ਇਹਦੇ ਦੌਰਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲ ਤਖਤ ਨੂੰ ਇਹਦੇ ਸੰਬੰਧੀ ਸ਼ਿਕਾਇਤ ਭੇਜਣ ਦਾ ਫੈਸਲਾ ਜਿਹੜਾ ਜੀ ਉਹ ਕੀਤਾ। ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅਕਾਲ ਤਖਤ ਦੇ ਜਥੇਦਾਰ ਵੱਲੋਂ ਡੇਰਾ ਸਿਰਸਾ ਜਾਣ ਵਾਲੇ ਅਕਾਲੀ ਉਮੀਦਵਾਰਾਂ ਦੀ ਜਾਂਚ ਸੰਬੰਧੀ ਲਿਖਤੀ ਆਦੇਸ਼ ਪ੍ਰਾਪਤ ਹੋਣਗੇ। ਉਹਦੇ ਲਈ ਤੁਰੰਤ ਜਾਂਚ ਕਮੇਟੀ ਦਾ ਗਠਨ ਜਿਹੜਾ ਜੀ ਉਹ ਕੀਤਾ ਜਾਊਗਾ। ਇਹਦਾ ਟੈਕਨੀਕਲ ਪੁਆਇੰਟ ਜਿਹੜਾ ਦੇਖਣਾ ਜੀ ਕਿ ਅਜੇ ਲਿਖਤੀ ਜਿਹੜੇ ਉਹ ਪ੍ਰਾਪਤ ਨਹੀਂ ਹੋਏ। ਰੌਲਾ ਪੈ ਗਿਆ ਪੂਰੀ ਦੁਨੀਆ ਦੇ ਵਿੱਚ, ਅਜੇ ਇਹ ਜਿਹੜਾ ਜੀ ਉਹ ਲਿਖਤੀ ਲੱਭ ਰਹੇ ਨੇ। ਇਹ ਕਿਹਾ ਜਾ ਰਿਹਾ ਜੀ ਕਿ ਮੀਡੀਆ ਰਾਹੀਂ ਹੀ ਜਾਣਕਾਰੀ ਮਿਲੀ ਆ, ਪਰ ਸਾਨੂੰ ਅਜੇ ਲਿਖਤੀ ਰੂਪ ਦੇ ਵਿੱਚ ਕੁਝ ਨਹੀਂ ਜਿਹੜਾ ਜੀ ਉਹ ਮਿਲਿਆ। ਮਨਜੀਤ ਸਿੰਘ GK ਇਹ ਕਹਿੰਦਾ ਜੀ ਕਿ ਇਸ ਮਾਮਲੇ ਨੂੰ ਲੈ ਕੇ ਹੰਗਾਮੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਜੀ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਸ਼ਿਕਾਇਤ ਭੇਜ ਕੇ ਡੇਰਾ ਸਿਰਸਾ ਜਾਣ ਵਾਲੇ ਅਕਾਲੀ ਉਮੀਦਵਾਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਅਪੀਲ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਔਰ ਜਿਹੜੇ ਸਿਆਸੀ ਹਮਾਇਤ ਮੰਗਣ ਵਾਲੇ ਅਕਾਲੀ ਉਮੀਦਵਾਰ ਨੇ, ਉਹਨਾਂ ਦੇ ਖਿਲਾਫ ਪੰਥਕ ਰਵਾਇਤਾਂ ਦੇ ਮੁਤਾਬਕ ਕਾਰਵਾਈ ਜਿਹੜੀ ਹੈ ਜੀ ਉਹ ਹੋਣੀ ਚਾਹੀਦੀ ਹੈ। ਦੇਖੋ, ਸਵਾਲ ਇਹ ਹੈ, ਹੰਗਾਮੀ ਮੀਟਿੰਗ ਉਦੋਂ ਕਿਉਂ ਨਾ ਹੋਈ ਜਿੱਦਣ ਇਹ ਸਾਰਾ ਕੁਝ ਸਾਹਮਣੇ ਆ ਗਿਆ ਸੀਗਾ। ਜਿਹੜਾ ਅਕਾਲੀ ਉਮੀਦਵਾਰ ਹੈਗਾ ਜੀ ਉਹ ਜੀਤਮਿੰਦਰ ਸਿੰਘ ਸਿੱਧੂ, ਉਹ ਮਾਈਕ ਦੇ ਉੱਤੇ ਕਹਿ ਰਿਹਾ ਸੀਗਾ ਕਿ ਅਸੀਂ ਵਾਅਦਾ ਤੁਹਾਡੇ ਨਾਲ ਕਰਦੇ ਹਾਂ ਕਿ ਸਾਨੂੰ ਜਿਤਾਓ, ਉਦੋਂ ਬਾਅਦ ਅਸੀਂ ਤੁਹਾਡੀ ਜਿਹੜੀ ਨਾਮ ਚਰਚਾ ਜੀ ਉਹ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਕਰਾਵਾਂਗੇ। ਉਦੋਂ ਤਾਂ ਹੰਗਾਮੀ ਮੀਟਿੰਗ ਜਿਹੜੀ ਉਹ ਚੇਤੇ ਨਹੀਂ ਆਈ। ਹੁਣ ਕਿਉਂਕਿ 26 ਤਰੀਕ ਨੂੰ ਚੋਣਾਂ ਜਿਹੜੀਆਂ ਜੀ ਉਹ ਆ ਰਹੀਆਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ, ਇਹਨਾਂ ਨੂੰ ਲੱਗਦਾ ਜੀ ਕਿ ਇਹਦੇ ਵਿੱਚ ਉੱਥੇ ਇਹ ਮਸਲਾ ਜਿਹੜਾ ਜੀ ਉਹ ਭਾਰੂ ਰਹੂਗਾ, ਜਿਹਦੇ ਕਰਕੇ ਹੁਣ ਤੇਜ਼ੀ ਦੇ ਨਾਲ ਜਿਹੜੀ ਇਹਦੀ ਕਮੇਟੀ ਬਣਾਈ ਜਾਊਗੀ, ਜਾਂਚ ਕਮੇਟੀ ਬਣਾਈ ਜਾਊਗੀ। ਫਿਰ ਉਹ ਜਿਹੜੀ ਰਿਪੋਰਟ ਪੇਸ਼ ਕਰ ਦਊਗੀ ਤੇ ਫਿਰ ਇਹ ਕਿਹਾ ਜਾਊਗਾ ਲਓ ਜੀ ਸੱਦ ਲਓ ਇਹਨਾਂ ਨੂੰ ਅਕਾਲ ਤਖਤ ਦੇ ਉੱਤੇ, ਤੇ ਉੱਥੇ ਜਿਹੜਾ 2-2 4-4 ਦਿਨ ਜਿਹੜੀ ਹੈ ਜੀ ਉਹ ਸਜ਼ਾ ਲਾ ਕੇ ਫਿਰ ਤੋੜ ਦਿੱਤਾ ਜਾਊਗਾ। ਇਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਜਿਹੜਾ ਜੀ ਉਹ ਪਾਉਣ ਦੀ ਪੂਰੀ ਤਿਆਰੀ ਇੱਕ ਵਾਰੀ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਦੇ ਜਿਹੜੇ ਜਥੇਦਾਰ ਆ ਜੀ ਉਹਨਾਂ ਨੇ ਕਰ ਲਈ ਹੈ। ਬਿਲਕੁਲ ਜੀ, ਹੰਗਾਮੀ ਮੀਟਿੰਗ ਦਾ ਹੀ ਨਹੀਂ ਸ਼ਾਇਦ ਇਹਨਾਂ ਨੂੰ ਸਮਝ ਆਉਂਦੀ ਕਿ ਹੰਗਾਮੀ ਮੀਟਿੰਗ ਹੁੰਦੀ ਕੀ ਹੈ। ਤੇ ਅੱਗੇ ਆਪਾਂ ਪੰਜਾਬ ਦੇ ਵਿੱਚ ਚੋਣਾਂ ਹੋਈਆਂ, ਲੱਗਦਾ ਆ ਕਿ ਇਸ ਤੇ ਬਹੁਤ ਮਹਿੰਗੀਆਂ ਚੋਣਾਂ ਹੈਗੀਆਂ ਆ, ਪਰ ਇਸ ਤੇ ਕੁੱਲ ਖਰਚਾ ਕਿੰਨਾ ਕੁ ਆਇਆ ਹੋਊਗਾ? ਤਕਰੀਬਨ ਦੇਖੋ, ਜਿਹੜੇ ਤਾਂ ਉਮੀਦਵਾਰ ਨੇ, ਜਿਹੜੀਆਂ ਉਹਨਾਂ ਦੀਆਂ ਰਿਪੋਰਟਾਂ ਆ ਰਹੀਆਂ ਨੇ, ਉਹ ਤਾਂ ਜਿਹੜੇ ਉਹਨਾਂ ਨੇ ਸ਼ੋਅ ਕੀਤੇ ਆ ਖਰਚੇ, ਉਹਦੇ ਮੁਤਾਬਕ ਕਾਂਗਰਸ ਨੇ ਸਭ ਤੋਂ ਵੱਧ ਜਿਹੜਾ ਜੀ ਉਹ ਖਰਚਾ ਉਮੀਦਵਾਰਾਂ ਨੇ ਕੀਤਾ, ਤੇ ਆਮ ਆਦਮੀ ਪਾਰਟੀ ਨੇ ਸਭ ਤੋਂ ਘੱਟ ਜਿਹੜਾ ਜੀ ਉਹ ਖਰਚਾ ਉਹਦੇ ਉਮੀਦਵਾਰਾਂ ਨੇ ਜਿਹੜਾ ਉਹ ਕੀਤਾ। ਜਿਹੜੀਆਂ ਜਿੱਥੋਂ ਤੱਕ ਐਡਵਰਟਾਈਜ਼ਮੈਂਟ ਦੀ ਗੱਲ ਆ ਜੀ, ਕਾਂਗਰਸ ਨੇ ਐਡਵਰਟਾਈਜ਼ਮੈਂਟ ਆਪਣੀਆਂ TV ਦੇ ਉੱਤੇ ਤੇ ਰੇਡੀਓ ਦੇ ਉੱਤੇ ਬਹੁਤ ਦਿੱਤੀਆਂ, ਅਖਬਾਰਾਂ 'ਚ ਵੀ ਦਿੱਤੀਆਂ, ਜਦੋਂ ਕਿ ਮੀਡੀਆ ਨੂੰ, ਇਸ ਮੀਡੀਆ ਨੂੰ ਜਿਹੜਾ ਇਲੈਕਟ੍ਰੋਨਿਕ ਮੀਡੀਆ ਹੈ, TV ਰੇਡੀਓ, ਉਹਦੇ ਉੱਤੇ ਕੋਈ ਐਡਵਰਟਾਈਜ਼ਮੈਂਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੇ ਨਹੀਂ ਦਿੱਤੀ। ਜਿੱਥੋਂ ਤੱਕ ਚੋਣ ਅਮਲ ਦੀ ਗੱਲ ਹੈ,
ਇਹਦੇ ਉੱਤੇ ਕਰੀਬ 120 ਕਰੋੜ ਰੁਪਏ ਖਰਚਾ ਜਿਹੜਾ ਜੀ ਉਹ ਆਇਆ। ਸੂਬਾਈ ਚੋਣ ਅਧਿਕਾਰੀ ਜਿਹੜੇ ਨੇ ਜੀ ਉਹਨਾਂ ਨੇ ਪਿਛਲੇ ਸਾਲ ਮਨਜ਼ੂਰ ਕੀਤੇ ਗਏ 132 ਕਰੋੜ ਰੁਪਏ ਦੇ ਬਜਟ ਦੇ ਅੰਦਰ ਆਪਣਾ ਕੰਮ ਜਿਹੜਾ ਜੀ ਉਹ ਮੁਕੰਮਲ ਕਰ ਲਿਆ। ਨਿਯਮਾਂ ਦੇ ਮੁਤਾਬਕ ਲੋਕ ਸਭਾ ਚੋਣਾਂ ਤੇ ਹੋਏ ਖਰਚੇ ਚੋਂ ਅੱਧੀ ਰਕਮ ਦਾ ਭੁਗਤਾਨ ਸੂਬਾ ਸਰਕਾਰਾਂ ਕਰਦੀਆਂ ਨੇ, ਪਰ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਬਿੱਲ ਦਾ ਸਾਰਾ ਖਰਚਾ ਜਿਹੜਾ ਜੀ ਉਹ ਸੂਬੇ ਦੀ ਜਿਹੜੀ ਸਰਕਾਰ ਹੁੰਦੀ ਆ ਉਹਨੂੰ ਦੇਣਾ ਪੈਂਦਾ। ਪੰਜਾਬ ਦੇ ਮੁੱਖ ਚੋਣ ਅਧਿਕਾਰੀ VK ਸਿੰਘ ਹੋਰਾਂ ਨੇ ਜਿਹੜੀ ਇਹਦੀ ਡਿਟੇਲ ਦੱਸੀ ਹੈ ਕਿ ਵਿਧਾਨ ਸਭਾ ਚੋਣਾਂ ਇੱਕ ਵੱਡੀ ਮਸ਼ਕ ਹੈ। ਕੁਝ ਬਿੱਲ ਅਜੇ ਪਾਸ ਹੋਣੇ ਬਾਕੀ ਨੇ, ਪਰ ਖਰਚੇ ਦੇ ਅੰਕੜਿਆਂ ਦੇ ਵਿੱਚ ਕੋਈ ਜਿਹੜਾ ਜੀ ਉਹ ਬਦਲਾਅ ਹੋਣ ਵਾਲਾ ਜਿਹੜਾ ਜੀ ਉਹ ਨਹੀਂ ਹੈਗਾ, ਜਿਹਦੇ ਕਰਕੇ ਉਹਨਾਂ ਦਾ ਇਹ ਕਹਿਣਾ ਹੈ ਕਿ ਬਿੱਲ ਜ਼ਰੂਰ ਆ ਜਾਣਗੇ, ਪਰ ਇਹ ਤਕਰੀਬਨ 120 ਕਰੋੜ ਰੁਪਏ ਦੇ ਜਿਹੜਾ ਜੀ ਉਹ ਰਹੂਗਾ। ਪੋਲਿੰਗ ਟੀਮਾਂ ਦੇ ਜਿਹੜੇ ਵਹੀਕਲ ਸੀਗੇ ਉਹਨਾਂ ਦੇ ਤੇਲ ਤੇ ਸਟੇਸ਼ਨਰੀ ਦੇ ਉੱਤੇ ਜ਼ਿਆਦਾ ਜਿਹੜਾ ਜੀ ਉਹ ਖਰਚਿਆ ਗਿਆ, ਕਿਉਂਕਿ ਵੋਟਰਾਂ ਨੂੰ ਜਾਗਰੂਕ ਕਰਨ ਦੇ ਵਾਸਤੇ ਇਸ ਵਾਰੀ ਵੱਡੇ ਪੱਧਰ ਦੇ ਉੱਤੇ ਪੋਸਟਰ ਤੇ ਹੋਰ ਸਮੱਗਰੀ ਜਿਹੜੀ ਹੈ ਜੀ ਉਹ ਲਾਈ ਗਈ ਸੀ। ਜਿਹੜੀਆਂ ਪੈਰਾਮਿਲਟਰੀ ਫੋਰਸਸ ਨੇ ਜੀ, ਹਰ ਜਵਾਨ ਨੂੰ 1500 ਰੁਪਏ ਰੋਜ਼ ਦਿੱਤੇ ਗਏ ਨੇ, ਜਦੋਂ ਕਿ ਸੂਬੇ ਦੇ ਵਿੱਚ 15 ਦਿਨਾਂ ਤੋਂ ਵੱਧ ਲਈ ਤਾਇਨਾਤ ਜਿਹੜੇ ਜਵਾਨ ਸੀ ਉਹਨਾਂ ਨੂੰ 750 ਰੁਪਇਆ ਹਫ਼ਤਾ ਵੱਧ ਜਿਹੜਾ ਜੀ ਉਹ ਦਿੱਤਾ ਗਿਆ, ਔਰ 30 ਦਿਨਾਂ ਦੇ ਦੌਰਾਨ ਕੁੱਲ 12,390 ਕਾਲਾਂ ਆਈਆਂ, ਜਿਹਦੇ ਚੋਂ ਸਿਰਫ 1784 ਜਿਹੜੀਆਂ ਜੀ ਉਹ ਸ਼ਿਕਾਇਤਾਂ ਸੀਗੀਆਂ। ਵੈਸੇ ਦੇਖਿਆ ਜਾਵੇ ਤਾਂ ਜਿਹੜਾ ਚੋਣ ਕਮਿਸ਼ਨ ਸੀਗਾ ਜੀ ਉਹਦੀ ਕਾਫੀ ਹੱਦ ਤੱਕ ਤਾਰੀਫ ਜਿਹੜੀ ਹੈ ਜੀ ਖਾਸ ਤੌਰ ਤੇ VK ਸਿੰਘ ਹੋਰਾਂ ਦੀ ਜ਼ਰੂਰ ਕਰਨੀ ਚਾਹੀਦੀ ਹੈ ਜੀ। ਉਹ ਲਾਸਟ ਦਿਨਾਂ ਤੱਕ ਜਿਹੜਾ ਸੀਗਾ ਜੀ ਉਹ ਸਰਗਰਮ ਰਹੇ, ਤੁਰੰਤ ਜਿਹੜਾ ਜੀ ਉਹ ਰਿਐਕਟ ਵੀ ਆਪਣਾ ਜਿਹੜਾ ਸੀਗਾ ਉਹ ਕਰਦੇ ਰਹੇ। ਨੋ ਡਾਊਟ ਕਿ ਪੈਸੇ ਦੀ ਵੀ ਵੰਡ ਹੋਈ ਹੈ, ਸ਼ਰਾਬ ਦੀ ਵੀ ਵੰਡ ਹੋਈ ਹੈ, ਪਰ ਜਿੱਦੇ ਵੱਡੇ ਪੱਧਰ ਦੇ ਉੱਤੇ ਪਹਿਲਾਂ ਹੁੰਦੀ ਆ ਓਨੀ ਨਹੀਂ ਹੋਈ। ਇਹਦੇ ਵਿੱਚ ਇੱਕ ਜਿਹੜਾ ਜੀ ਨੌਜਵਾਨ ਵਰਗ ਦਾ ਸੁਚੇਤ ਹੋ ਜਾਣਾ, ਉਹ ਵੀ ਕਿਤੇ ਨਾ ਕਿਤੇ ਉਹਨੇ ਬਹੁਤ ਵੱਡਾ ਇੰਪੈਕਟ ਜਿਹੜਾ ਜੀ ਪਾਇਆ, ਕਿਉਂਕਿ ਇੱਕ ਕਿਸਮ ਦੇ ਨਾਲ ਭੱਜ ਕੇ ਫੜਦੇ ਰਹੇ ਜਿਹੜੇ ਨੌਜਵਾਨ ਸੀ ਸ਼ਰਾਬ ਦੀਆਂ ਪੇਟੀਆਂ ਤੇ ਪੈਸੇ ਵਰਤਾਉਣ ਵਾਲਿਆਂ ਨੂੰ ਜੀ। ਬਿਲਕੁਲ ਜੀ, ਐਤਕੀ ਚੋਣ ਕਮਿਸ਼ਨ ਦਾ ਕੰਮ ਆ ਜਿਹੜਾ ਨਾ ਉਹ ਕੁਝ ਕੁ ਵਰਕਰਾਂ ਨੇ ਬੜਾ ਸੌਖਾ ਕੀਤਾ ਹੋਇਆ ਸੀਗਾ, ਉਹ ਆਪ ਹੀ ਉਹਨਾਂ ਨੇ ਬਹੁਤ ਨਿਗਰਾਨੀ ਕੀਤੀ ਹੈ। ਤੇ ਅੱਗੇ ਗੱਲ ਕਰੀਏ ਕਿ ਪੇਂਡੂ ਵੋਟਰਾਂ ਦੀ ਰਿਪੋਰਟ ਜਿਹੜੀ ਆ ਰਹੀ ਆ ਕਿ ਉਹ ਬਹੁਤ ਉਹਨਾਂ ਨੇ ਜਿਹੜੇ ਚਾਅ ਦੇ ਨਾਲ ਵੋਟਾਂ ਪਾਈਆਂ ਤੇ ਉਹਨਾਂ ਨੇ ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਦਾ ਤਰਾਹ ਕੱਢਿਆ। ਬਿਲਕੁਲ ਜੀ, ਜਿਹੜੀ 77.37% ਜਿਹੜੀ ਵੋਟ ਪੋਲ ਹੋਈ ਹੈ, ਔਰਤਾਂ ਜਿਹੜੀਆਂ ਜੀ ਨੰਬਰ ਲੈ ਗਈਆਂ। ਔਰਤਾਂ ਦੀ 78.14% ਦੀ ਵੋਟ ਜਿਹੜੀ ਭੁਗਤੀ ਆ, ਜਦੋਂ ਕਿ ਬੰਦਿਆਂ ਦੀ ਜਿਹੜੀ ਹੈ ਜੀ ਉਹ ਭੁਗਤੀ ਆ 76.69% ਦੀ। ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਪੇਂਡੂ ਵੋਟਰਾਂ ਦੇ ਵੱਲੋਂ ਇਸ ਵਾਰੀ ਸ਼ਹਿਰੀ ਵੋਟਰਾਂ ਨੂੰ ਪਛਾੜ ਦਿੱਤਾ ਗਿਆ ਜੀ, ਜਿਹਦੇ ਕਰਕੇ ਜਿਹੜੀਆਂ ਰਵਾਇਤੀ ਪਾਰਟੀਆਂ ਨੇ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਆਗੂਆਂ ਦੀ ਚਿੰਤਾ ਬਹੁਤ ਵੱਧ ਗਈ ਹੈ, ਕਿਉਂਕਿ ਆਮ ਆਦਮੀ ਪਾਰਟੀ ਨੂੰ ਪਿੰਡਾਂ ਦੇ ਵਿੱਚ ਪੰਜਾਬ ਦੇ ਵੋਟਰਾਂ, ਖਾਸ ਕਰਕੇ ਮਾਲਵੇ ਦੇ ਜ਼ਿਆਦਾਤਰ ਪਿੰਡਾਂ ਦੇ ਵਿੱਚ ਬਹੁਤ ਵੱਡਾ ਹੁੰਗਾਰਾ ਮਿਲਿਆ, ਜਿਹੜਾ ਕਿ ਦੋਵਾਂ ਪਾਰਟੀਆਂ ਦੇ ਵਾਸਤੇ ਖਤਰੇ ਦੀ ਘੰਟੀ ਜਿਹੜੀ ਹੈ ਜੀ ਉਹ ਕਿਹਾ ਜਾ ਰਿਹਾ। ਪਿੰਡਾਂ ਦੇ ਹਲਕਿਆਂ ਦੇ ਵਿੱਚ ਵੋਟ ਫੀਸਦੀ 80% ਪਈ ਹੈ ਜੀ, ਔਰ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਜਿਹੜੀ ਉਹ 52। ਨਰੋਲ ਸ਼ਹਿਰੀ ਵਸੋਂ ਵਾਲੇ ਵਿਧਾਨ ਸਭਾ ਹਲਕੇ ਜਿਨ੍ਹਾਂ ਦੀ ਗਿਣਤੀ 20 ਦੇ ਕਰੀਬ ਹੈ, ਇਹਨਾਂ ਵਿੱਚੋਂ 7 ਵਿਧਾਨ ਸਭਾ ਹਲਕੇ ਇਦਾਂ ਦੇ ਨੇ ਜਿੱਥੇ 70% ਤੋਂ ਵੱਧ ਵੋਟ ਜਿਹੜੀ ਹੈ ਜੀ ਉਹ ਪਈ ਆ। ਬਾਕੀ 13 ਹਲਕਿਆਂ ਦੇ ਵਿੱਚ 70% ਤੋਂ ਵੱਧ ਜਿਹੜਾ ਜੀ ਉਹ ਵੋਟਾਂ ਪਈਆਂ ਨੇ। ਜੇ ਸ਼ਹਿਰਾਂ ਦੀ ਗੱਲ ਕਰੀਏ, ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਮੋਹਾਲੀ, ਇਹਦੇ ਵਿੱਚ ਜਿਹੜਾ ਵੋਟਰ ਜਿਹੜੇ ਨੇ ਜੀ ਇਹਨਾਂ ਨੇ ਆਪਣੇ ਹੱਕ ਦੀ ਵਰਤੋਂ ਪ੍ਰਤੀ ਹੁੰਗਾਰਾ ਜਿਹੜਾ ਜੀ ਉਹ ਮੱਠਾ ਰਿਹਾ। ਮਾਲਵੇ ਦੇ ਜ਼ਿਲ੍ਹਿਆਂ ਮਾਨਸਾ ਝੰਡੀ ਲੈ ਗਿਆ ਜੀ, ਮਾਨਸਾ ਪਹਿਲੇ ਨੰਬਰ ਦੇ ਉੱਤੇ ਰਿਹਾ। ਫਾਜ਼ਿਲਕਾ, ਬਰਨਾਲਾ, ਸੰਗਰੂਰ, ਬਠਿੰਡਾ, ਮੁਕਤਸਰ, ਫਰੀਦਕੋਟ, ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਇਹਨਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ 80% ਦਾ ਅੰਕੜਾ ਜਿਹੜਾ ਜੀ ਉਹ ਪਾਰ ਕੀਤਾ। ਮਾਝੇ ਤੇ ਦੁਆਬੇ ਦੇ ਕੁਝ ਵਿਧਾਨ ਸਭਾ ਹਲਕੇ ਨੇ ਜਿਨ੍ਹਾਂ ਦੇ ਵਿੱਚ 80% ਤੋਂ ਜ਼ਿਆਦਾ ਵੋਟਾਂ ਜਿਹੜੀਆਂ ਉਹ ਪਈਆਂ ਨੇ। ਚੋਣ ਕਮਿਸ਼ਨ ਨੇ ਵੋਟ ਪਰਸੈਂਟੇਜ ਦੇ ਹਿਸਾਬ ਦੇ ਨਾਲ ਜਾਰੀ ਕੀਤੇ ਗਏ ਜਿਹੜੇ ਤਾਜ਼ਾ ਅੰਕੜੇ ਨੇ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 77.37% ਨੇ। 2012 ਦੀਆਂ ਚੋਣਾਂ ਦੇ ਵਿੱਚ 78.60% ਇਹ ਜਿਹੜਾ ਸੀਗਾ ਜੀ। ਵਿਧਾਨ ਸਭਾ 'ਚ ਜਿਹੜੀਆਂ ਬੰਦਿਆਂ ਦੀਆਂ ਵੋਟਾਂ ਨੇ ਉਹ ਘਟੀਆਂ ਨੇ, ਔਰਤਾਂ ਦੀਆਂ ਜਿਹੜੀਆਂ ਦੀ ਉਹ ਜ਼ਿਆਦਾ ਵਧੀਆਂ ਨੇ। ਇੱਕ ਜਿਹਦੇ ਉੱਤੇ ਕੈਲਕੂਲੇਸ਼ਨ ਬਹੁਤੀਆਂ ਜਿਹੜੀਆਂ ਦੀ ਖਾਸ ਤੌਰ ਦੇ ਉੱਤੇ ਰਵਾਇਤੀ ਪਾਰਟੀਆਂ ਕਰ ਰਹੀਆਂ ਨੇ ਕਿ ਇੰਨਾ ਜ਼ੋਰ ਲੱਗਣ ਦੇ ਬਾਵਜੂਦ 2012 ਦਾ ਜਿਹੜਾ ਅੰਕੜਾ ਸੀਗਾ ਉਹ ਓਨਾ ਹੀ ਕਿਉਂ ਰਿਹਾ ਜੀ। ਜਿੱਥੋਂ ਤੱਕ ਆਮ ਆਦਮੀ ਪਾਰਟੀ ਹੈ ਜੀ ਉਹਦੀ ਸਰਗਰਮੀ ਬਹੁਤ ਜ਼ਿਆਦਾ ਜਿਹੜੀ ਹੈ ਜੀ ਉਹ ਰਹੀ। ਕਿਤੇ ਨਾ ਕਿਤੇ ਕੁਝ ਦਬਵੀਂ ਸੁਰ ਦੇ ਵਿੱਚ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਨਾ ਜੀ, ਉਹ ਇਹ ਆ ਰਹੀ ਹੈ ਕਿ ਡੇਰੇ ਵਾਲੇ ਦੇ ਵੱਲੋਂ, ਸਰਸੇ ਵਾਲੇ ਡੇਰੇ ਦੇ ਵੱਲੋਂ ਜਿਹੜਾ ਆਪਣੇ ਪ੍ਰੇਮੀਆਂ ਨੂੰ ਵੋਟਾਂ ਪਾਉਣ ਦਾ ਜਿਹੜਾ ਜੀ ਚਾੜਿਆ ਗਿਆ ਸੀਗਾ ਹੁਕਮ, ਉਹਦੇ 'ਚ ਬਹੁਤੇ ਜਿਹੜੇ ਡੇਰਾ ਪ੍ਰੇਮੀ ਨੇ ਉਹ ਵੋਟ ਪਾਉਣ ਹੀ ਨਹੀਂ ਗਏ।
ਉਹ ਕਹਿੰਦੇ ਜੀ ਕਿ ਅਸੀਂ ਦੂਜੀਆਂ ਪਾਰਟੀਆਂ ਨਾਲ ਤੁਰੇ ਹੋਏ ਸੀਗੇ, ਪਰ ਇਹ ਗੱਲ ਮੰਨਣ ਨੂੰ ਤਿਆਰ ਨਹੀਂ, ਜਿਹਦੇ ਕਰਕੇ ਇਹ ਵੋਟ ਪਰਸੈਂਟੇਜ ਜਿਹੜੀ ਹੈ ਜਿਵੇਂ ਸਮਝਿਆ ਜਾ ਰਿਹਾ ਸੀਗਾ, ਐਕਸਪੈਕਟਡ ਸੀਗਾ ਕਿ 80% ਪਲੱਸ ਹੋਊਗਾ, ਉਹਦਾ ਨਾ ਹੋਣ ਦਾ ਇੱਕ ਰੀਜ਼ਨ ਕਿਤੇ ਨਾ ਕਿਤੇ ਇਹ ਹੋ ਸਕਦਾ ਕਿ ਡੇਰੇ ਵਾਲੇ ਜਿਹੜੇ ਆ ਉਹ ਵੋਟ ਪਾਉਣ ਗਏ ਹੀ ਨਹੀਂ, ਕਿ ਅਕਾਲੀ ਦਲ ਨੂੰ ਵੋਟ ਨਹੀਂ ਪਾਉਣੀ, ਘਰੇ ਬਹਿ ਜਾਣਗੇ। ਜੀ ਜੀ ਬਿਲਕੁਲ ਹੋਈ ਤਾਂ ਕਿਤੇ ਨਾ ਕਿਤੇ ਤਾਂ ਕੁਛ ਨਾ ਕੁਛ ਹੋਇਆ। ਤੇ ਅੱਗੇ ਆਪਾਂ ਗੱਲ ਕਰੀਏ ਕਿ ਵੋਟਾਂ ਤੇ ਹੁਣ ਮੁੱਕ ਗਈਆਂ, ਪਰ ਵੋਟਾਂ ਤੋਂ ਬਾਅਦ ਵੀ ਨੇਤਾ ਸਰਗਰਮ। ਜੀ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਸੀਗੇ ਜੀ, ਉਹ ਕੱਲ ਉਹਨਾਂ ਨੇ ਲੰਚ ਜਿਹੜਾ ਦਿੱਤਾ ਪੀਕੇ ਹੋਰਾਂ ਨੂੰ ਜੀ, ਪ੍ਰਸ਼ਾਂਤ ਕਿਸ਼ੋਰ ਤੇ ਉਹਨਾਂ ਦੀ ਟੀਮ ਨੂੰ। ਇਹ ਕਿਹਾ ਜਾ ਰਿਹਾ ਜੀ ਕਿ ਉਹ ਕਹਿੰਦੇ ਆ ਕਿ ਜੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਉਹਦਾ ਪੂਰਾ ਕ੍ਰੈਡਿਟ ਉਹ ਪ੍ਰਸ਼ਾਂਤ ਕਿਸ਼ੋਰ ਹੋਰਾਂ ਨੂੰ ਦੇਣਾ ਚਾਹੁੰਦੇ ਨੇ। ਵੈਸੇ ਕਾਂਗਰਸ ਕ੍ਰੈਡਿਟ ਜਿਹੜਾ ਜੀ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਵੀ ਦੇਈ ਜਾਂਦੀ ਸੀ ਕਾਗਜ਼ੀ ਰੂਪ ਦੇ ਵਿੱਚ। ਹੁਣ ਪਤਾ ਨਹੀਂ ਪ੍ਰਸ਼ਾਂਤ ਕਿਸ਼ੋਰ ਹੋਰੀ ਇਹਦਾ ਕ੍ਰੈਡਿਟ ਲੈਣਗੇ ਜੇ ਸਰਕਾਰ ਬਣਦੀ ਹੈ ਜਾਂ ਫਿਰ ਨਵਜੋਤ ਸਿੰਘ ਸਿੱਧੂ ਹੋਰੀ। ਵੈਸੇ ਨਵਜੋਤ ਸਿੰਘ ਸਿੱਧੂ ਹੋਰੀ ਆਪ ਹੀ ਕੁੜਿੱਕੀ ਦੇ ਵਿੱਚ ਜਿਹੜਾ ਜੀ ਉਹ ਫਸੇ ਹੋਏ ਨੇ। ਜਿਹੜੀ ਉਹਨਾਂ ਵਾਲੀ ਸੀਟ ਆ ਉੱਥੇ ਹੈਰਾਨੀਜਨਕ ਤਰੀਕੇ ਨਾਲ ਸਿਰਫ 61% ਵੋਟ ਜਿਹੜੀ ਹੈ ਜੀ ਪੋਲ ਹੋਈ ਹੈ ਜੀ। ਔਰ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਜੀ ਉਹ ਦਾਅਵਾ ਕਰ ਰਿਹਾ ਜੀ ਕਿ ਉਹਨੇ ਇੱਥੇ ਮੋਰਚਾ ਮਾਰ ਲਿਆ। ਬਾਕੀ ਤਾਂ ਵੈਸੇ 11 ਤਰੀਕ ਨੂੰ ਜਿਹੜਾ ਜੀ ਉਹ ਪਤਾ ਲੱਗੂਗਾ। ਪ੍ਰਕਾਸ਼ ਸਿੰਘ ਬਾਦਲ ਹੋਰੀ ਕੱਲ ਆਪਣੀ ਰਿਹਾਇਸ਼ ਦੇ ਉੱਤੇ ਵਰਕਰਾਂ ਨੂੰ ਮਿਲ ਰਹੇ ਸੀ। ਅਚਾਨਕ ਉਹਨਾਂ ਦੀ ਤਬੀਅਤ ਜਿਹੜੀ ਹੈ ਜੀ ਉਹ ਖਰਾਬ ਹੋਈ ਦੱਸੀ ਦੀ ਹੈ ਤੇ ਉਹਨਾਂ ਨੂੰ ਚੰਡੀਗੜ੍ਹ ਚੁੱਪ ਕੀਤੇ ਜਿਹੜਾ ਜੀ ਉਹ ਲਿਆਂਦਾ ਗਿਆ। ਇੱਥੇ ਚੰਡੀਗੜ੍ਹ ਦੇ ਵਿੱਚ ਉਹ ਡਾਕਟਰਾਂ ਤੋਂ ਚੈੱਕਅਪ ਕਰਵਾ ਰਹੇ ਨੇ। ਤੋਂ ਜਾਂਦੇ ਜਾਂਦੇ ਪੰਜਾਬ ਦੇ ਸਿਰ ਥੋੜਾ ਬਹੁਤਾ ਹੋਰ ਬੋਝ ਪਾਉਣਾ ਚਾਹੁੰਦੇ ਨੇ, ਇਸ ਕਰਕੇ ਅਮਰੀਕਾ ਜਿਹੜਾ ਜੀ ਉਹ ਆ ਰਹੇ ਨੇ ਤੁਹਾਡੇ ਇੱਥੇ ਇਲਾਜ ਕਰਾਉਣ ਦੇ ਵਾਸਤੇ। ਔਰ ਹਫ਼ਤਾ ਜਿਹੜਾ ਜੀ ਉਹ ਅਮਰੀਕਾ ਦੇ ਵਿੱਚ ਟਿਕਣਗੇ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜਾ ਜੀ ਚੋਣਾਂ ਤੋਂ ਬਾਅਦ ਬਠਿੰਡੇ ਦੇ ਵਿੱਚ ਜਿਹੜਾ ਜੀ ਇੱਕ ਮਾਲ ਦੇ ਵਿੱਚ ਫਿਲਮ ਜਿਹੜੀ ਆ ਉਹ ਦੇਖੀ ਔਰ ਉਹਨਾਂ ਨੇ ਆਪਣਾ ਦਿਨ ਜਿਹੜਾ ਸੀ ਉਹ ਬਿਤਾਇਆ। ਭਗਵੰਤ ਮਾਨ ਹੋਰੀ ਜਿਹੜੇ ਨੇ ਜੀ ਉਹ ਇੱਥੋਂ ਸਭ ਤੋਂ ਵੈਸੇ ਰੁੱਝੇ ਹੋਏ ਉਹੀ ਰਹੇ ਨੇ ਪੰਜਾਬ ਦੇ ਵਿੱਚ, ਤੇ ਉਹ ਦਿੱਲੀ ਜਿਹੜਾ ਜੀ ਪਹੁੰਚ ਗਏ ਨੇ ਕਿਉਂਕਿ ਦਿੱਲੀ ਦੇ ਵਿੱਚ ਲੋਕ ਸਭਾ ਦਾ ਸੈਸ਼ਨ ਜਿਹੜਾ ਜੀ ਉਹ ਚੱਲ ਰਿਹਾ। ਸੋ ਉਹ ਉੱਥੇ ਜਿਹੜਾ ਜੀ ਕੁਝ ਸਵਾਲ ਸ਼ਾਇਦ ਜਿਹੜੇ ਆ ਜੀ ਉਹ ਕਿਸਾਨਾਂ ਨਾਲ ਰਿਲੇਟਡ ਉਠਾਉਣਾ ਚਾਹੁੰਦੇ ਨੇ। ਇਹ ਸੈਸ਼ਨ ਚੱਲੂਗਾ, ਉਹ ਸੈਸ਼ਨ ਦੇ ਵਿੱਚ ਜਿਹੜਾ ਜੀ ਉਹ ਹਿੱਸਾ ਲੈਣਗੇ। ਇਹ ਉਹ ਨਹੀਂ ਹੋਇਆ ਕਿ ਜਿਵੇਂ ਅਕਸਰ ਹੋ ਜਾਂਦਾ ਹੈ ਕਿ ਸਾਰੇ ਗਾਇਬ ਹੋ ਜਾਂਦੇ ਨੇ ਸੀਨ ਦੇ ਉੱਤੋਂ। ਗਾਇਬ ਤਾਂ ਨਹੀਂ ਹੋਏ ਜੀ, ਉਹ ਆਪੋ ਆਪਣੇ ਰੁਝੇਵਿਆਂ ਦੇ ਵਿੱਚ ਡਿਫਰੈਂਟ ਤਰੀਕੇ ਦੇ ਨਾਲ ਲੱਗੇ ਜ਼ਰੂਰ ਰਹੇ ਨੇ ਜੀ। ਬਿਲਕੁਲ ਇੱਕ ਗੱਲ ਤੁਸੀਂ ਕੀਤੀ ਆ ਪ੍ਰਕਾਸ਼ ਸਿੰਘ ਬਾਦਲ ਦੀ, ਉਹ ਅਮਰੀਕਾ ਆਉਣਗੇ ਆਪਣੀ ਚੈੱਕਅਪ ਕਰਾਉਣ ਲਈ। ਇਹ ਮੈਂ ਜ਼ਰੂਰ ਤੁਹਾਨੂੰ ਪੁੱਛਣਾ ਚਾਹੂੰਗੀ, ਤੁਸੀਂ ਪੰਜਾਬ ਦੇ ਵਿੱਚ ਆ ਕਿ ਸੀਐਮ ਨੇ ਤਾਂ ਇੱਥੇ ਆ ਜਾਣਾ ਤੇ ਬਾਕੀ ਲੋਕਾਂ ਦੇ ਲਈ ਕੀ ਪ੍ਰਬੰਧ ਆ ਪੰਜਾਬ ਦੇ ਵਿੱਚ? ਨਹੀਂ, ਪਹਿਲੀ ਤਾਂ ਗੱਲ ਵੀ ਇਟ ਮੀਨਸ ਕਿ ਇੱਥੇ ਹੈਲਥ ਸਿਸਟਮ ਕੋਈ ਨਹੀਂ ਹੈਗਾ ਜੀ। ਉਹ ਇਸ ਕਰਕੇ ਉਹਨਾਂ ਨੂੰ ਇੱਥੇ ਵਿਸ਼ਵਾਸ ਨਹੀਂ ਗਾ ਡਾਕਟਰਾਂ ਦੇ ਉੱਤੇ, ਤੇ ਉਹ USA ਜਿਹੜਾ ਜੀ ਆਪਣਾ ਚੈੱਕਅਪ ਕਰਵਾਉਣ ਦੇ ਵਾਸਤੇ ਜਾ ਰਹੇ ਨੇ। ਇਟ ਮੀਨਸ ਕਿ ਉਹ ਮੰਨ ਰਹੇ ਨੇ ਕਿ ਇੱਥੇ ਕੋਈ ਸਿਸਟਮ ਨਹੀਂ ਗਾ ਜੀ। ਹਾਂ, ਕਿਉਂਕਿ ਜਿਹੜੀ ਪਹਿਲਾਂ ਵੀ ਗੱਲ ਜਿਹੜੀ ਉੱਠੀ ਸੀਗੀ, ਇਹ ਹੁਣ ਜਾਂਦੇ ਜਾਂਦੇ ਕੁਝ ਪਾਸ ਤਾਂ ਨਹੀਂ ਕਰ ਸਕਦੇ। ਦੇਖੋ ਇਹ ਨਾਮ ਦੇ ਨੇ ਹੁਣ ਜਿਹੜੇ ਅਹੁਦੇਦਾਰ, ਅਸਲ ਦੇ ਵਿੱਚ ਸਾਰਾ ਕੁਝ ਜਿਹੜਾ ਜੀ ਉਹ ਅੰਡਰ ਹੈਗਾ ਚੋਣ ਕਮਿਸ਼ਨ ਦੇ ਜੀ। ਉਹਨੇ ਹੀ ਚਲਾਉਣਾ। ਜਿਹੜੇ ਡਿਪਟੀ ਕਮਿਸ਼ਨਰ ਨੇ ਡਿਸਟ੍ਰਿਕਟ ਦੇ, ਉਹ ਡਿਸਟ੍ਰਿਕਟ ਦੇ ਇੰਚਾਰਜ ਜਿਹੜੇ ਨੇ ਜੀ ਉੱਤੇ ਬੈਠੇ ਨੇ ਚੰਡੀਗੜ੍ਹ ਦੇ ਵਿੱਚ। ਉਹਨਾਂ ਦਾ ਕੋਈ ਇੱਥੇ ਕੰਮ ਹੈ ਨਹੀਂ ਗਾ ਜੀ। ਉਂਝ ਵੀ ਉਹਨਾਂ ਦਾ ਕੰਮ ਸਹੀ ਪੁੱਛੋ ਤਾਂ ਨਿਬੜ ਗਿਆ ਆ ਜੀ। ਜੀ ਜੀ ਬਿਲਕੁਲ। ਹੁਣ ਤਾਂ 11 ਤੋਂ ਬਾਅਦ ਪਤਾ ਲੱਗੂਗਾ ਵੀ ਕਿਹਦੇ ਹੱਥ ਜਾਂਦੀ ਵਾਂਗਡੋਰ। ਤੇ ਅੱਗੇ ਆਪਾਂ ਉਹ ਮਸ਼ੀਨਾਂ ਦੀ ਗੱਲ ਕਰਦੇ ਹਾਂ ਕਿ ਜਿਹੜੀਆਂ ਸਖਤ ਸੁਰੱਖਿਆ ਦੇ ਥੱਲੇ ਰੱਖੀਆਂ ਗਈਆਂ ਆ ਤੇ ਕਿਸ ਤਰ੍ਹਾਂ ਦੇ ਉੱਤੇ ਪ੍ਰਬੰਧ ਆ? ਜੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੇ ਇੱਕ ਲੋਕ ਸਭਾ ਜ਼ਿਮਨੀ ਚੋਣ ਜਿਹੜਾ ਜੀ ਕੁੱਲ ਜਿਹੜੇ ਉਮੀਦਵਾਰ ਨੇ ਜੀ ਉਹਨਾਂ ਦਾ ਸਿਆਸੀ ਭਵਿੱਖ ਜਿਹੜਾ EVM ਮਸ਼ੀਨਾਂ ਦੇ ਵਿੱਚ ਹੈ ਜੀ। ਔਰ ਇਹਨਾਂ ਨੂੰ ਵੱਖ-ਵੱਖ ਥਾਵਾਂ ਦੇ ਉੱਤੇ ਸਟਰੋਂਗ ਰੂਮ ਜਿਹੜੇ ਆ ਨਾ ਜੀ ਉਹ ਬਣਾਏ ਗਏ ਆ। ਐਕਚੁਅਲੀ ਬਹੁਤ ਸਾਰੇ ਲੋਕਾਂ ਦੇ ਫੋਨ ਤੇ ਮੈਸੇਜ ਜਿਹੜੇ ਇਹਨਾਂ ਦੀ ਉਹ ਆਉਂਦੇ ਨੇ ਕਿਸੇ ਨਾ ਕਿਸੇ ਜਰੀਏ ਕਿ ਇਹਨੂੰ ਜ਼ਰੂਰ ਤੁਸੀਂ ਦੱਸਣਾ ਕਿ ਉਹ ਕਿੱਥੇ ਰੱਖੀਆਂ ਗਈਆਂ ਨੇ। ਇਹ ਸਟਰੋਂਗ ਰੂਮ ਨੇ ਜਿਹੜੇ ਜੀ ਇਹਨਾਂ ਦੇ ਉੱਤੇ 11 ਮਾਰਚ ਨੂੰ ਇੱਥੇ ਜਿਹੜੀ ਮੀਟਿੰਗ ਹੋਊਗੀ ਜੀ, ਥਾਂ ਥਾਈਂ ਜਿਹੜੀਆਂ ਦੀ ਬਿਲਡਿੰਗ ਨੇ, ਸਰਕਾਰੀ ਬਿਲਡਿੰਗਸ ਜਿਹੜੀਆਂ ਨੇ ਉਹਨਾਂ ਦੇ ਵਿੱਚ ਇਹਨਾਂ ਨੂੰ ਰੱਖਿਆ ਗਿਆ। ਕਿਸੇ ਕੋਈ ਕਾਲਜ ਦੀ ਬਿਲਡਿੰਗ ਹੈ, ਕਿਤੇ ਕੋਈ ਮੈਡੀਕਲ ਕਾਲਜ ਦੀ ਜਿਹੜੀ ਉਹ ਬਿਲਡਿੰਗ ਹੈ, ਕੋਈ ਪੋਲੀਟੈਕਨਿਕ ਕਾਲਜ ਜਿਹੜਾ ਹੈਗਾ ਜੀ ਉੱਥੇ ਇਹ ਰੱਖੇ ਗਏ ਨੇ। ਇੱਥੇ ਇਹਨਾਂ ਦੇ ਬਾਹਰ ਜਿਹੜੇ ਇਹ ਸਟਰੋਂਗ ਰੂਮ ਨੇ ਜੀ ਉਹਨਾਂ ਨੂੰ ਸੀਲ ਕੀਤਾ ਹੋਇਆ। ਇਹ ਕੋਈ ਖੋਲ ਨਹੀਂ ਸਕਦਾ ਇਹਨੂੰ। ਜਦੋਂ ਉਹ ਖੁੱਲਦੇ ਨੇ ਤਾਂ ਜਿਹੜੇ ਉਮੀਦਵਾਰ ਨੇ ਉਹ ਸਾਰੇ ਹੋਣੇ ਚਾਹੀਦੇ ਨੇ ਉੱਥੇ, ਔਰ ਉਹਨਾਂ ਦੀ ਹਾਜ਼ਰੀ ਦੇ ਵਿੱਚ ਖੋਲ ਕੇ ਉਹ ਚੈੱਕ ਕਰਵਾ ਸਕਦੇ ਨੇ ਕਿ ਉਹ ਗੇੜਾ ਮਾਰਨਾ ਚਾਹੁੰਦੇ ਨੇ ਕਿ ਮਸ਼ੀਨਾਂ ਜਿਹੜੀਆਂ ਉਹ ਠੀਕ ਨੇ। ਤੋਂ ਉੱਥੇ ਇਹਨਾਂ ਨੂੰ ਜਿਹੜਾ ਜੀ ਚਾਰਜ ਵੀ ਕੀਤਾ ਜਾਂਦਾ ਜੀ ਮਸ਼ੀਨਾਂ ਨੂੰ ਸਾਰੀਆਂ ਨੂੰ। ਪਰ ਇਸ ਤਰ੍ਹਾਂ ਨਹੀਂ ਹੈਗੀ ਕੋਈ ਵੀ ਬੰਦਾ ਜਿਹੜਾ ਜੀ ਉਹ ਅੰਦਰ ਜਾ ਸਕਦਾ ਹੈ। ਅੰਦਰ ਨਹੀਂ ਕੋਈ ਵੀ ਜਾ ਸਕਦਾ। ਉੱਥੇ ਇਹ ਸੀਲ ਹੋ ਕੇ ਮਸ਼ੀਨਾਂ ਅੱਗੋਂ ਜਿਹੜਾ ਜੀ ਸਟਰੋਂਗ ਰੂਮ ਹੈ ਜਿਹੜਾ ਉਹਨੂੰ ਜਿਹੜਾ ਜੀ ਉਹ ਸੀਲ ਕੀਤਾ ਹੋਇਆ।
ਔਰ ਜਿਹੜੀਆਂ ਇਹ ਜਿੱਥੇ ਜਿੱਥੇ ਵੋਟਿੰਗ ਮਸ਼ੀਨਾਂ ਜਿਹੜੀਆਂ ਦੀ ਉਹ ਪਈਆਂ ਨੇ ਉੱਥੇ ਪੈਰਾਮਿਲਟਰੀ ਫੋਰਸਿਸ ਜਿਹੜੇ ਜੀ ਉਹਨਾਂ ਦਾ ਪ੍ਰਬੰਧ ਹੈ। ਇਹਨਾਂ ਸਟਰੋਂਗ ਰੂਮ ਦੇ ਨੇੜੇ ਜਿਹੜੀਆਂ ਪਾਰਟੀਆਂ ਦੇ ਉਮੀਦਵਾਰ ਨੇ ਉਹ ਉਹਨਾਂ ਦੇ ਜਿਹੜੇ ਅੱਗੋਂ ਹੈਗੇ ਨੇ ਵਰਕਰ ਉਹ ਵੀ ਆਪਣਾ ਵੱਖਰੇ ਤੌਰ ਦੇ ਉੱਤੇ ਪਹਿਰਾ ਜਿਹੜਾ ਜੀ ਉਹ ਬਾਹਰ ਲਾਈ ਬੈਠੇ ਨੇ। ਉਹ ਨੇੜੇ ਤਾਂ ਨਹੀਂ ਜਾ ਸਕਦੇ ਪਰ ਉਹ ਨੇੜੇ ਤੋਂ ਨਿਗਾਹ ਜਿਹੜੀ ਹੈ ਜੀ ਉਹ ਜ਼ਰੂਰ ਰੱਖ ਰਹੇ ਨੇ। ਕਾਂਗਰਸੀ ਵਰਕਰ ਵੀ ਬੈਠੇ ਨੇ ਥਾਵਾਂ ਤੇ ਔਰ ਆਮ ਆਦਮੀ ਪਾਰਟੀ ਵਾਲੇ ਵੀ ਬੈਠੇ ਨੇ। ਹੈਰਾਨੀਜਨਕ ਤਰੀਕੇ ਦੇ ਨਾਲ ਅਕਾਲੀ ਦਲ ਵਾਲਿਆਂ ਦੇ ਜਿਹੜੇ ਵਰਕਰ ਨੇ ਉਹ ਨਹੀਂ ਹੈਗੇ ਇਹਨਾਂ ਜਿਹੜੀ ਮਸ਼ੀਨਾਂ ਦੀ ਰਾਖੀ ਦੇ ਜਿਹੜਾ ਜੀ ਉਹ ਵਾਸਤੇ। ਸੋ 11 ਮਾਰਚ ਦੂਰ ਹੈ, ਅਜੇ ਜਿਹੜਾ ਜੀ ਮਹੀਨੇ ਤੋਂ ਉੱਪਰ ਦਾ ਜਿਹੜਾ ਉਹ ਸਮਾਂ ਪਿਆ ਹੋਇਆ, ਪਰ ਲੋਕਾਂ ਦੇ ਵਿੱਚ ਉਤਸੁਕਤਾ ਜਿਹੜੀ ਹੈ ਜੀ ਉਹ ਘੱਟ ਨਹੀਂ ਰਹੀ, ਉਹ ਉਸੇ ਤਰੀਕੇ ਦੇ ਨਾਲ ਬਣੀ ਹੋਈ ਹੈ ਜੀ। ਬਿਲਕੁਲ ਜੀ, ਪਤਾ ਨਹੀਂ 5 ਵੀਕ ਕਿਸ ਤਰ੍ਹਾਂ ਉਹਨਾਂ ਨੇ ਕੱਟਣੇ ਹੈਗੇ 11 ਤਰੀਕ ਤੱਕ। ਤੇ ਅੱਗੇ ਆਪਾਂ ਅਰਵਿੰਦ ਕੇਜਰੀਵਾਲ ਦੀ ਗੱਲ ਕਰੀਏ ਕਿ ਉਹ ਭੱਜ ਨੱਠ ਕਾਰਨ ਬਿਮਾਰ ਹੋ ਗਏ ਨੇ। ਜੀ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਜੀ, ਕਿਉਂਕਿ ਇੱਕ ਤਾਂ ਪੰਜਾਬ ਦੇ ਵਿੱਚ ਉਹਨਾਂ ਬੜੀ ਮਿਹਨਤ ਕੀਤੀ, ਦੂਸਰਾ ਉਹਨਾਂ ਦਾ ਪੈਰ ਗੋਆ ਦੇ ਵਿੱਚ ਵੀ ਰਿਹਾ ਜੀ। ਉਹ ਸਾਰੀ ਕਮਾਂਡ ਜਿਹੜੀ ਹੈ ਜੀ ਉਹਨਾਂ ਨੇ ਆਪ ਖੁਦ ਜਿਹੜੀ ਉਹ ਸੰਭਾਲੀ ਹੋਈ ਸੀਗੀ। ਜ਼ਿਆਦਾ ਕਿਉਂਕਿ ਸ਼ੂਗਰ ਪੇਸ਼ੈਂਟ ਨੇ ਜੀ, ਸ਼ਾਇਦ ਲੋਕ ਬਹੁਤ ਸਾਰੇ ਜਾਣਦੇ ਨੇ, ਔਰ ਉਹਨਾਂ ਨੂੰ ਜਿਹੜਾ ਡੇਲੀ ਇੰਜੈਕਸ਼ਨ ਹੈ ਉਹ ਲੈਣਾ ਪੈਂਦਾ ਜੀ, ਪੈਨਸਲਿਨ ਜਿਹੜਾ ਜਿਹਦੇ ਜਿਹੜੇ ਕਿਉਂਕਿ ਸ਼ੂਗਰ ਉਹਨਾਂ ਦੀ ਹਾਈ ਰਹਿੰਦੀ ਆ। ਪਹਿਲਾਂ ਵੀ ਉਹਨਾਂ ਨੇ ਜਿਹੜਾ ਜੀ ਬੈਂਗਲੌਰ ਤੋਂ ਆਪਣਾ ਇਲਾਜ ਕਰਾਇਆ ਸੀਗਾ ਨੈਚੁਰਲ ਪੈਥੀ ਦੇ ਨਾਲ, ਔਰ ਕਾਫੀ ਹੱਦ ਤੱਕ ਉਹਨਾਂ ਦਾ ਜਿਹੜਾ ਜੀ ਉਹ ਠੀਕ ਹੋ ਗਿਆ ਸੀ ਸਿਸਟਮ। ਪਰ ਹੁਣ ਦੁਬਾਰਾ ਫੇਰ ਲੋੜ ਤੋਂ ਵੱਧ ਭੱਜ ਨੱਠ ਕਰਨ ਦੀ ਵਜ੍ਹਾ ਕਰਕੇ ਉਹ ਬੈਂਗਲੌਰ ਦੇ ਵਿੱਚ ਜਿਹੜਾ ਜੀ ਉਹ ਜਾ ਰਹੇ ਨੇ ਨੈਚੁਰਲ ਪੈਥੀ, ਔਰ 7 ਫਰਵਰੀ ਨੂੰ ਜਿਹੜਾ ਜੀ ਉਹ ਇੱਥੇ ਬੈਂਗਲੌਰ ਜਾਣਗੇ। ਸ਼ੂਗਰ ਜਿਹੜੀ ਹੈ ਜੀ ਉਹਨਾਂ ਦੀ ਬਲੱਡ ਸ਼ੂਗਰ ਵਧਣ ਕਰਕੇ ਉਹਨਾਂ ਨੂੰ ਬੁਖਾਰ ਦੀ ਜਿਹੜੀ ਸ਼ਿਕਾਇਤ ਆ ਉਹ ਵੀ ਜਿਹੜੀ ਹੋ ਗਈ, ਔਰ 12 ਤੋਂ 14 ਦਿਨ ਜਿਹੜੇ ਆ ਜੀ ਉਹ ਬੈਂਗਲੌਰ ਦੇ ਵਿੱਚ ਉਹਨਾਂ ਨੂੰ ਲੱਗਣਗੇ। 2016 ਦੇ ਵਿੱਚ ਵੀ ਉਹਨਾਂ ਨੇ 12 ਦਿਨ ਜਿਹੜਾ ਜੀ ਬੈਂਗਲੌਰ ਰੁਕ ਕੇ ਆਪਣੀ ਜਿਹੜੀ ਖੰਘ ਦਾ ਇਲਾਜ ਕਰਵਾਇਆ ਸੀਗਾ, ਔਰ ਬਾਅਦ ਦੇ ਵਿੱਚ ਉਹਨਾਂ ਦੇ ਗਲੇ ਦਾ ਇਲਾਜ ਵੀ ਕੀਤਾ ਗਿਆ ਸੀਗਾ। ਹੁਣ ਉਹਨਾਂ ਦੀ ਜਿਹੜੀ ਬਲੱਡ ਸ਼ੂਗਰ ਆ ਉਹ ਹਾਈ ਹੋਣ ਕਰਕੇ ਨੈਚੁਰਲ ਪੈਥੀ ਦੇ ਨਾਲ ਉਹਨਾਂ ਨੇ ਇੱਥੋਂ ਜਿਹੜਾ ਜੀ ਉਹ ਇਲਾਜ ਕਰਵਾਉਣਾ ਆਪਣੀ ਬਲੱਡ ਸ਼ੂਗਰ ਦਾ। ਡਾਕਟਰਾਂ ਨੇ ਉਹਨਾਂ ਨੂੰ ਜਿਹੜੀ ਹੈ ਜੀ ਇਹ ਸਲਾਹ ਦਿੱਤੀ ਹੈ ਕਿ ਜਿਹੜਾ ਉਹਨਾਂ ਦਾ ਰੈਸਟਲੈਸ ਹੋਣਾ, ਜਿਹੜਾ ਆਰਾਮ ਨਾ ਕਰਨਾ, ਉਹ ਕਿਤੇ ਨਾ ਕਿਤੇ ਉਹਨਾਂ ਦੀ ਬਲੱਡ ਸ਼ੂਗਰ ਵਧਣ ਦਾ ਕਾਰਨ ਬਣਿਆ ਜੀ। ਜੀ ਬਿਲਕੁਲ, ਨੱਠ ਭੱਜ ਵੀ ਸਾਰੇ ਲੀਡਰਾਂ ਨੂੰ ਬਹੁਤ ਸੀ। ਤੇ ਅੱਗੇ ਆਪਾਂ ਦਲ ਖਾਲਸਾ ਦੀ ਗੱਲ ਕਰਦੇ ਹਾਂ, ਤੇ ਉਹਨਾਂ ਨੇ ਜਥੇਦਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੇ ਅਹੁਦੇ ਛੱਡਣ। ਬਿਲਕੁਲ ਜੀ, ਡੇਰਾ ਸਰਸਾ ਦੇ ਸੰਬੰਧੀ ਹੁਕਮਨਾਮੇ ਦੀ ਜਿਹੜੀ ਉਲੰਘਣਾ ਆ ਉਹਦੇ ਕਰਕੇ ਤਖਤਾਂ ਦੇ ਜਥੇਦਾਰਾਂ ਦੇ ਵੱਲੋਂ ਚੁੱਪ ਵੱਟਣ ਕਰਕੇ ਹੁਣ ਦਲ ਖਾਲਸਾ ਜਿਹੜਾ ਜੀ ਮੂਹਰੇ ਆਇਆ, ਉਹਨੇ ਇਹ ਕਿਹਾ ਕਿ 11 ਮਾਰਚ ਤੱਕ ਉਹ ਆਪਣੇ ਅਹੁਦੇ ਆਪੇ ਹੀ ਛੱਡ ਦੇਣ, ਨਹੀਂ ਤਾਂ ਇਹਨਾਂ ਨੂੰ ਸੰਗਤ ਦੇ ਰੋਹ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪਊਗਾ। ਦਲ ਖਾਲਸਾ ਨੇ ਇਹ ਗੱਲ ਕਹੀ ਹੈ ਕਿ ਗਿਆਨੀ ਗੁਰਬਚਨ ਸਿੰਘ ਜਿਹਦੇ ਵਿੱਚ ਉਹਨੇ ਕਿਹਾ ਕਿ ਡੇਰਾ ਸਿਰਸਾ ਖਿਲਾਫ ਜਾਰੀ ਹੋਇਆ ਹੁਕਮਨਾਮਾ ਬਰਕਰਾਰ ਹੈ, ਵੋਟਾਂ ਲੈਣ ਲਈ ਡੇਰੇ ਗਏ ਅਕਾਲੀ ਉਮੀਦਵਾਰਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਹਦੇ ਸੰਬੰਧੀ ਉਹਨਾਂ ਨੇ ਕਿਹਾ ਕਿ ਸਿੱਖ ਸੰਗਤ ਦੇ ਵੱਲੋਂ ਰੱਦ ਕੀਤੇ ਜਾ ਚੁੱਕੇ ਜਥੇਦਾਰਾਂ ਨੂੰ ਹੁਣ ਆਪਣੇ ਅਹੁਦੇ ਜਿਹੜੇ ਆ ਜੀ ਉਹ ਛੱਡ ਦੇਣੇ ਚਾਹੀਦੇ ਆ। ਆਪਣੇ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਕਾਲੀ ਉਮੀਦਵਾਰਾਂ ਵੱਲੋਂ ਹੁਕਮਨਾਮੇ ਦੀ ਉਲੰਘਣਾ ਕਰਨ ਦੇ 72 ਘੰਟਿਆਂ ਤੱਕ ਜਥੇਦਾਰ ਚੁੱਪ ਰਹੇ। ਜਦੋਂ ਵੋਟਾਂ ਪੈਣ ਦਾ ਸਮਾਂ ਖਤਮ ਹੋਇਆ ਤਾਂ ਜਥੇਦਾਰਾਂ ਨੇ ਇਹ ਜਿਹੜੇ ਸੀਗੇ ਬਿਆਨ ਜਾਰੀ ਕਰਤੇ। ਉਹਨਾਂ ਨੇ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਜਾਂਚ ਤੇ ਕਾਰਵਾਈ ਕਰਨ ਦੀ ਬਿਆਨਬਾਜ਼ੀ ਧੋਖੇ ਤੋਂ ਵੱਧ ਹੋਰ ਕੁਝ ਨਹੀਂ ਹੈਗੀ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਗਿਆਨੀ ਗੁਰਬਚਨ ਸਿੰਘ ਹੈ ਜੀ, ਉਹਨਾਂ ਦੇ 2 ਸਾਥੀ ਸਰਕਾਰੀ ਸੁਰੱਖਿਆ ਕਰਕੇ ਸੰਗਤ ਦੇ ਰੋਹ ਤੋਂ ਬਚੇ ਹੋਏ ਨੇ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਸੱਤਾ ਤੋਂ ਬਾਹਰ ਹੋਣ ਤੇ ਜੇ ਇਹਨਾਂ ਜਥੇਦਾਰਾਂ ਨੇ 11 ਮਾਰਚ ਤੱਕ ਖੁਦ ਅਹੁਦੇ ਨਹੀਂ ਛੱਡੇ ਤਾਂ ਇਹਨਾਂ ਨੂੰ ਵੀ ਸੰਗਤ ਦੇ ਰੋਹ ਤੇ ਗੁੱਸੇ ਦਾ ਸ਼ਿਕਾਰ ਜਿਹੜਾ ਜੀ ਉਹ ਹੋਣਾ ਪਊਗਾ। ਉਹਨਾਂ ਨੇ ਕਿਹਾ ਕਿ ਇਹਨਾਂ ਜਥੇਦਾਰਾਂ ਨੇ ਅਕਾਲ ਤਖਤ ਦੇ ਸਿਧਾਂਤ ਨੂੰ ਢਾਹ ਲਾਉਣ ਦੇ ਇਹ ਦੋਸ਼ੀ ਨੇ, ਔਰ ਉਹਨਾਂ ਨੇ ਕਿਹਾ ਕਿ ਅਕਾਲੀ ਆਗੂ ਤਾਂ ਆਪਣੀ ਸਾਖ ਜਿਹੜੀ ਹੈ ਜੀ ਖਤਮ ਕਰਾ ਚੁੱਕੇ ਨੇ ਤੇ ਜਥੇਦਾਰਾਂ ਦੀ ਸਾਖ ਜਿਹੜੀ ਹੈ ਜੀ ਉਹ ਖਤਮ ਹੋ ਗਈ ਆ। ਉਹ ਕਹਿੰਦੇ ਜੇ ਮਾੜੀ ਮੋਟੀ ਇਹਨਾਂ ਨੇ ਰੱਖਣੀ ਹੈ ਤੇ ਇਹ ਆਪਣੇ ਅਹੁਦਿਆਂ ਤੋਂ ਹੁਣ ਵੀ ਪਾਸੇ ਜਿਹੜਾ ਜੀ ਉਹ ਹੋ ਜਾਣ, ਤੇ ਹੋ ਸਕਦਾ ਕਿ ਸੰਗਤ ਦਾ ਰੋਹ ਜਿਹੜਾ ਜੀ ਉਹ ਥੋੜਾ ਬਹੁਤਾ ਘੱਟ ਹੋ ਜੇ, ਨਹੀਂ ਤਾਂ ਇਹਨਾਂ ਨੂੰ ਸੰਗਤ ਦੇ ਰੋਹ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪਊਗਾ। ਵੈਸੇ ਚਾਂਸਸ ਤਾਂ ਘੱਟ ਨੇ ਜੀ ਕਿ ਆਪਣੇ ਅਹੁਦਿਆਂ ਨੂੰ ਛੱਡ ਦੇਣਗੇ। ਨਹੀਂ ਛੱਡਣਗੇ ਜੀ, ਅੱਗੇ ਕਈ ਵਾਰੀ ਇਹਨਾਂ ਨੇ ਬੜਾ ਕੁਝ ਦੇਖਿਆ ਆ, ਦੇਖਣਗੇ ਅਖੀਰ ਤੱਕ ਵੀ ਕਿਸ ਤਰ੍ਹਾਂ ਲੋਕ ਇਹਨਾਂ ਨੂੰ ਚੱਕ ਕੇ ਬਾਹਰ ਕੱਢਦੇ ਆ। ਤੇ ਅੱਗੇ ਚੋਣਾਂ ਦੇ ਦੌਰਾਨ ਜੀ ਬੜਾ ਕੁਝ ਫੜਿਆ ਗਿਆ ਤੇ ਇਹਦੇ ਵਿੱਚ ਡਰੱਗ ਵੀ ਬਹੁਤ ਫੜੀ ਗਈ ਆ। ਕਿੰਨੀ ਕਰੋੜਾਂ ਦੀ ਫੜੀ ਗਈ ਹੋਊਗੀ?
ਦੇਖੋ ਜੀ, ਇੱਕ ਸਵਾਲ ਤਾਂ ਹਮੇਸ਼ਾ ਪਹਿਲਾਂ ਵੀ ਉੱਠਦਾ, ਹੁਣ ਫੇਰ ਉੱਠਿਆ ਉਹ ਗੱਲ ਦਾ ਕਿ ਜੇ ਚੋਣ ਕਮਿਸ਼ਨ ਸਾਰੇ ਸਿਸਟਮ ਨੂੰ ਬਿਹਤਰ ਤਰੀਕੇ ਦੇ ਨਾਲ ਚਲਾ ਸਕਦਾ ਤੇ ਫਿਰ ਇਹਦਾ ਮਤਲਬ ਤਾਂ ਇਹੀ ਹੈ ਨਾ ਜੀ ਕਿ ਸਰਕਾਰਾਂ ਦੀ ਅਣਗਹਿਲੀ, ਨਲਾਇਕੀ ਜਿਹੜੀ ਹੈ ਜੀ ਉਹੀ ਹੈ ਜਿਹਦੇ ਕਰਕੇ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਜੀ ਉਹ ਵਿਗੜੀ ਰਹੀ ਹੈ ਪੰਜਾਬ ਦੇ ਵਿੱਚ। ਮੰਦੇ ਹਾਲੀ ਜਿਹੜੀ ਹੈ ਜੀ ਉਹ ਰਹੀ ਹੈ। ਜਿਹੜੀ ਜਿੱਥੋਂ ਤੱਕ ਨਾਰਕੋਟਿਕ ਕੰਟਰੋਲ ਬਿਊਰੋ ਹੈ NCB, ਉਹਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਦੌਰਾਨ ਵਿਸ਼ੇਸ਼ ਮੁਹਿੰਮ ਜਿਹੜੀ ਹੈ ਜੀ ਉਹ ਚਲਾਈ ਔਰ ਇਹਦੇ ਵਿੱਚ ਕਰੀਬ 9.5 ਕਰੋੜ ਰੁਪਏ ਦੀ ਡਰੱਗ ਜਿਹੜੀ ਬਰਾਮਦ ਕੀਤੀ ਗਈ। ਆਯੁਰਵੈਦਿਕ ਗੋਲੀਆਂ ਦੀ ਆੜ ਦੇ ਵਿੱਚ ਸੂਬੇ 'ਚ ਡਰੱਗ ਵੇਚਣ ਦੇ ਧੰਦੇ ਨੂੰ ਜਿਹੜਾ ਜੀ ਉਹ ਬੇਨਕਾਬ ਕੀਤਾ ਗਿਆ। ਕੋਈ 3.25 ਲੱਖ ਰੁਪਏ ਦੀ ਕਾਮਨੀ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ। ਇਹਨਾਂ ਦੀ ਕੀਮਤ 4 ਕਰੋੜ ਰੁਪਏ ਦੱਸੀ ਜਾ ਰਹੀ ਹੈ। NCB ਚੰਡੀਗੜ੍ਹ ਦੇ ਜ਼ੋਨਲ ਡਾਇਰੈਕਟਰ ਜਿਹੜੇ ਨੇ ਜੀ ਉਹ ਇਹ ਦੱਸਦੇ ਨੇ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਨਾਰਕੋਟਿਕ ਕੰਟਰੋਲ ਬਿਊਰੋ ਜਿਹੜੀ ਹੈ ਜੀ ਉਹਨੇ 104 ਥਾਵਾਂ ਦੇ ਉੱਤੇ ਛਾਪੇਮਾਰੀ ਕਰਕੇ ਕੋਈ 9.5 ਕਰੋੜ ਰੁਪਏ ਕੀਮਤ ਦੀ ਡਰੱਗ ਜਿਹੜੀ ਹੈ ਜੀ ਉਹ ਬਰਾਮਦ ਕੀਤੀ ਹੈ। ਇਹਦੇ ਵਿੱਚ ਆਯੁਰਵੇਦ ਦੀਆਂ ਕਾਮਨੀ ਗੋਲੀਆਂ ਦੀ ਆੜ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਡਰੱਗ ਸਪਲਾਈ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਸੀ। ਅੰਮ੍ਰਿਤਸਰ ਦੀਆਂ 3 ਵੱਖ-ਵੱਖ ਥਾਵਾਂ ਤੋਂ ਕਾਮਨੀ ਦੀਆਂ 2.5 ਲੱਖ, 1.5 ਲੱਖ ਤੇ 3000 ਗੋਲੀਆਂ ਜਿਹੜੀਆਂ ਜੀ ਉਹ ਬਰਾਮਦ ਕੀਤੀਆਂ ਗਈਆਂ ਨੇ, ਜਿਹੜੀਆਂ 4 ਕਰੋੜ ਰੁਪਏ ਦੀਆਂ ਬਣਦੀਆਂ ਨੇ। ਇੱਕ ਗੋਲੀ ਜਿਹੜੀ ਹੈ ਜੀ 100 ਰੁਪਏ ਦੀ ਇਹ ਵੇਚਦੇ ਸੀਗੇ। ਇਹ ਗੋਲੀਆਂ ਡਾਕਟਰ ਦੀ ਲਿਖਤੀ ਸਲਾਹ ਤੋਂ ਬਿਨਾਂ ਵੇਚਣ ਦੇ ਉੱਤੇ ਪਾਬੰਦੀ ਹੈ ਜੀ ਔਰ ਇਹ ਗੋਲੀਆਂ ਵੇਚਣ ਵਾਲੇ ਕੈਮਿਸਟਾਂ ਦੇ ਕੋਲੇ ਨਾ ਤਾਂ ਬਿੱਲ ਸੀਗੇ ਤੇ ਨਾ ਹੀ ਇਹਨਾਂ ਨੂੰ ਰੱਖਣ ਦੀ ਕੋਈ ਜਿਹੜੀ ਉਹ ਪ੍ਰਵਾਨਗੀ। ਵੈਸੇ ਇਹ ਗੋਲੀ ਜਿਹੜੀ ਹੈ ਜੀ ਇਹ ਵਿਦੇਸ਼ਾਂ ਦੇ ਵਿੱਚ ਵੀ ਇੱਥੋਂ ਬਹੁਤ ਵੱਡੇ ਪੱਧਰ ਦੇ ਉੱਤੇ ਜਾਂਦੀ ਆ ਔਰ ਉੱਥੋਂ ਦੀਆਂ ਦੇਸੀ ਦੁਕਾਨਾਂ ਤੋਂ ਵੀ ਜਿਹੜੇ ਆ ਜੀ ਉਹ ਲੋਕ ਖਰੀਦਦੇ ਨੇ। ਹਮੇਸ਼ਾ ਚਰਚਾ ਦਾ ਵਿਸ਼ਾ ਜਿਹੜੀ ਹੈ ਜੀ ਇਹ ਗੋਲੀ ਬਣਦੀ ਰਹੀ ਹੈ ਕਾਮਨੀ ਜੀ। ਤੇ ਅਖੀਰ ਵਿੱਚ ਅਜ਼ਨਾਮਾ ਕਿ ਆਗੂ ਇੱਕ ਨੂੰ ਕਿਸੇ ਅੱਜ ਫੋਨ ਕੀਤਾ, ਮੂਹਰੇ ਫੋਨ ਨਹੀਂ ਕੋਈ ਉਠਾਏ ਭਾਈ। ਆਗੂ ਇੱਕ ਨੂੰ ਕਿਸੇ ਅੱਜ ਫੋਨ ਕੀਤਾ, ਮੂਹਰੇ ਫੋਨ ਨਹੀਂ ਕੋਈ ਉਠਾਏ ਭਾਈ। ਜਿਹਨੇ ਲੀਡਰ ਲਈ ਚੋਣ ਪ੍ਰਚਾਰ ਕੀਤਾ, ਕਈ ਵਾਰ ਪਿਆ ਨੰਬਰ ਘੁਮਾਏ ਭਾਈ। ਜਦੋਂ ਦਿਲ ਕਰਦਾ ਕਰੀ ਫੋਨ ਯਾਰਾ, ਚੇਤੇ ਆਗੂ ਦਾ ਆਖਿਆ ਆਏ ਭਾਈ। ਪਰਸੋਂ ਪੋਲਿੰਗ ਦੇ ਸਮੇਂ ਸੀ ਗੱਲ ਹੋਈ, ਇੰਨੀ ਜਲਦੀ ਗਏ ਯਾਰ ਭੁਲਾਏ ਭਾਈ। ਸ਼ਿਕਵਾ ਕਿਸੇ ਦੇ ਨਾਲ ਜਦ ਕਰਨ ਲੱਗਾ, ਉਹਨੇ ਆਖਿਆ ਕਰੋ ਕੁਝ ਅਕਲ ਭਾਈ। ਸ਼ਿਕਵਾ ਕਿਸੇ ਦੇ ਨਾਲ ਜਦ ਕਰਨ ਲੱਗਾ, ਉਹਨੇ ਆਖਿਆ ਕਰੋ ਕੁਝ ਅਕਲ ਭਾਈ। ਚੋਣ ਗਲੀ ਤੋਂ ਨਿਕਲ ਜਦ ਜਾਣ, ਲੀਡਰ ਹੁੰਦੇ ਨਹੀਂ ਵਿਖਾਉਂਦੇ ਉਹ ਸ਼ਕਲ ਭਾਈ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।